Viewers, welcome back in our program. जी डॉक्टर साहब एंड वाली इशू तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਜੋ ਸਾਡੇ ਦਰਸ਼ਕਾਂ ਦੇ ਮੈਸੇਜ ਆਏ ਨੇ ਉਹ ਆਪਾਂ ਸਾਂਝੇ ਕਰਦੇ ਹਾਂ। ਸਾਡੇ ਕੋਲ 47 ਦੇ ਕਰੀਬ ਸਾਡੇ ਕੋਲ ਮੈਸੇਜ ਆਏ ਨੇ ਫੇਸਬੁੱਕ ਤੇ। मेघरा सिंह जी लिखते ने मुंह में सबका साथ सबका विकास और बगल में विदेशी ब्राह्मणों का विकास, भारत के मूल निवासियों का सर्वनाश, RSS का गुप्त एजेंडा। फिर उन्होंने फिर दोबारा सन लिखा है कि स्ट्रॉन्ग वर्किंग TV84 एंड फतेह भी बुलाई है। वाहिगुरू जी का खालसा वाहिगुरू जी की फतेह। भी ऐड करते हैं कि सर मेघराज सिंह बड़े हिम्मती और उत्साही नौजवान ने, बिल्कुल नो डाउट, और उन्होंने एक लाइव टॉक शो भी वॉइस ऑफ खालसा ते करते हैं और कई महीनों दे मेरे पिछे पैण तो बाद उन्होंने मैनू भी मनाया। कल शाम 9 बजे ਜਿਹੜਾ ਟਾਕ ਸ਼ੋ ਉਹਨਾਂ ਦਾ ਹੋਏਗਾ, ਕੈਸੇ ਬਚੇ ਮਨੂਵਾਦੀ ਪੈਂਤਰੋਂ ਸੇ। ਔਰ ਉਹਦੇ ਚ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ, ਉਹਨਾਂ ਨੇ ਬੜਾ ਖੂਬਸੂਰਤ ਪੋਸਟਰ ਬਣਾ ਕੇ ਜਿਹੜਾ ਲਾਇਆ। ਔਰ ਇਸ ਟਾਕ ਸ਼ੋ ਦੇ ਵਿੱਚ ਉੱਥੋਂ ਇੰਡੀਆ ਤੋਂ ਡਾਕਟਰ ਇਸਮਾਈਲ ਪਟੇਲ ਇਹ ਜਿਹੜੇ ਨੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਨਗੇ, और बचार भाई राठौर ਜਿਹੜੇ ਕਿ मूल निवासी ने ये गैसट होणगे ਤੇ ਸਾਨੂੰ ਵੀ ਨਾਲ ਗੈਸਟਾਂ 'ਚ ਰੱਖਿਆ। ਮੂੰਹ ਟੇਢਾ ਜਿਹਾ ਕਰਕੇ ਸਾਨੂੰ ਉਰਦੂ ਨੁਮਾ ਹਿੰਦੀ ਬੋਲਣੀ ਪੈਣੀ ਹੈ। ਸੋ ਇਹਨਾਂ ਦੀ ਮੈਂ ਹਿੰਮਤ ਦੀ ਦਾਤ ਦਿੰਦਾ ਆਪਣੀ ਕਿਰਤ ਕਰਨ ਵਾਲੇ ਗੁਰਸਿੱਖ ਨੇ, ਔਰ ਇਹਨਾਂ ਦੇ ਅੰਦਰ ਚਾਹ ਹੈ ਕਿ ਸਿੱਖੀ ਜਿਹੜੀ ਹੈ ਉਹ ਉਹਨਾਂ ਤੱਕ ਜਿਹੜੇ ਮੂਲ ਨਿਵਾਸੀ ਨੇ, ਦਲਿਤ ਨੇ, ਸਮਾਜ ਦੇ ਉਹ ਵਰਗ ਨੇ ਜਿਨ੍ਹਾਂ ਦੇ ਨੂੰ ਬ੍ਰਾਹਮਣਵਾਦ ਨੇ 3-4 ਹਜ਼ਾਰ ਸਾਲ ਤੋਂ ਕੁਚਲਿਆ ਹੋਇਆ। ਔਰ ਇਹ ਜੈਨੂਇਨਲੀ ਮਹਿਸੂਸ ਖੁਦ ਅੰਮ੍ਰਿਤਧਾਰੀ ਸਿੰਘ ਨੇ, ਔਰ ਇਹ ਵਿਸ਼ਵਾਸ ਕਰਦੇ ਨੇ ਵੀ ਜਿਹੜਾ ਕਲਿਆਣ ਹੈ ਉੱਥੇ ਉਹਨਾਂ ਦਾ ਉਹ ਸਿੱਖੀ ਮੰਡਲ 'ਚ ਆ ਕੇ ਹੋਏਗਾ। ਸੋ ਉਹਨਾਂ 'ਚ ਫੁੱਲ ਆਫ ਐਨਰਜੀ ਹੈ ਉਹ, ਔਰ ਕਦੇ ਹੌਸਲਾ ਨਹੀਂ ਛੱਡਦੇ। ਸੋ ਮੈਂ ਕਈ ਵਾਰੀ ਸਮਝਦਾ ਵੀ ਸਾਡੇ ਲਈ ਕਈ ਵਾਰੀ ਹੁੰਦਾ ਜੀ ਸਾਡੀ ਪ੍ਰੇਰਨਾ ਕੀ ਹੈ, ਇਸ ਕਿਸਮ ਦੇ ਵੀਰ ਨੇ ਜਿਨ੍ਹਾਂ ਦੇ ਅੰਦਰ ਗੁਰੂ ਨੇ ਆਪਣਾ ਪਿਆਰ ਪਾਇਆ और वो हिम्मत दे नाल इस पासे लगे हुए। जी डॉक्टर साहब साढ़े को काफ़ी सारे मैसेज दूसरे सैगमेंट ते भी असी सब दा शुक्रिया अदा करते हैं। तो हुण तुसीं दसो साढ़े दर्शकों नूं जो अज दा एंड वाला इशू है। देखो असी जदों देखते हैं कि पंजाबी दी एक्सप्रैशन है जख्मां ते लूण भुकना। जी भुकना खास पंजाबी है, छिड़कना थोड़े जे हिंदी चों आ गया जी। ਹੁਣ ਹੁੰਦਾ ਇਹ ਹੈ ਕਿ ਲੂਣ ਜਦੋਂ ਤੁਹਾਡੇ ਜ਼ਖਮ ਹੁੰਦੇ ਨੇ, ਜ਼ਖਮ ਰਿਸ ਰਹੇ ਹੁੰਦੇ ਨੇ, ਊਜ਼ਿੰਗ ਵੂੰਡਸ, ਲੂਣ ਬਹੁਤ ਤਕਲੀਫ ਦਿੰਦਾ। ਜਦੋਂ ਉਹ ਤੁਹਾਨੂੰ ਜਿਹੜਾ ਹੈ ਉਹ ਮਿਰਚਾਂ ਜਾਂ ਲੂਣ ਹੋਰ ਵੀ ਤਕਲੀਫ ਦਿੰਦਾ, ਮਿਰਚ ਤਾਂ ਹੁੰਦਾ ਹੀ ਹੁੰਦਾ। ਹੁਣ ਇਹਨਾਂ ਨੇ ਸਾਡੀ ਇੱਕ ਪੂਰੀ ਨਸਲ ਮਾਰ ਮੁਕਾਈ, ਪੂਰੀ ਦੀ ਪੂਰੀ 80ਵਿਆਂ ਦੇ ਵਿੱਚ ਜੀ। ਦੂਸਰੀ ਡਰੱਗਸ ਦੇ ਹਵਾਲੇ ਕੀਤੀ। ਹਜ਼ਾਰਾਂ ਉਹ ਨੌਜਵਾਨ ਜਿਹੜੇ ਚੁੱਕ ਕੇ ਕਿਡਨੈਪ ਕਰਕੇ ਝੂਠੇ ਮੁਕਾਬਲਿਆਂ 'ਚ ਮਾਰ ਕੇ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤਾ। ਔਰ ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਆਪ ਅਣਪਛਾਤੀ ਲਾਸ਼ ਬਣਨਾ ਕਬੂਲ ਕੀਤਾ, ਪਰ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੁਣ ਤਾਂ ਤਰਨਤਾਰਨ ਵੀ ਜ਼ਿਲ੍ਹਾ ਬਣਾ ਦਿੱਤਾ। 3 ਸ਼ਮਸ਼ਾਨ ਘਾਟਾਂ 'ਚੋਂ ਜਿਹੜਾ ਉਹਨਾਂ ਨੇ ਤਰਨਤਾਰਨ ਔਰ ਦੁਰਗਿਆਣਾ ਮੰਦਿਰ ਔਰ ਪੱਟੀ ਉੱਥੋਂ ਉਹਨਾਂ ਨੇ ਵੇਰਵੇ ਲਿਆਂਦੇ ਕਿ ਕਿਵੇਂ 2600-2700 ਜਿਹੜੇ ਨੇ ਨੌਜਵਾਨ ਔਰ ਕੁਛ ਮਾਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ ਗਿਆ ਸੀ। ਔਰ ਇਹ ਕੇਸ ਜਦੋਂ ਜਸਦਾਰ ਖਾਲੜਾ ਵੀ ਅਣਪਛਾਤੀ ਲਾਸ਼ ਬਣੇ ਔਰ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਦੀ ਸਿੰਘਣੀ ਸਾਹਿਬਾਂ ਨੇ ਇਸ ਕੇਸ ਨੂੰ ਸੁਪਰੀਮ ਕੋਰਟ ਤੱਕ ਲਗਾਏ। ਜਸਟਿਸ ਕੁਲਦੀਪ ਸਿੰਘ ਜਿਹੜੇ ਨੇ ਉਹ ਜਸਟਿਸ ਸਨ ਉਸ ਵੇਲੇ, ਉਹਨਾਂ ਨੇ ਵਰਸ ਦੈਨ ਜੈਨੋਸਾਈਡ ਕਿਹਾ, ਵਾਪਸ ਹਿਊਮਨ ਰਾਈਟ ਕਮਿਸ਼ਨ ਦੇ ਕੋਲ ਆਇਆ। ਹਿਊਮਨ ਰਾਈਟਸ ਕਮਿਸ਼ਨ ਨੇ ਉਹਨਾਂ ਨੂੰ ਜਿਹੜੇ 2600-2700 ਇਹਨਾਂ 3 ਸ਼ਮਸ਼ਾਨ ਘਾਟਾਂ ਦੇ ਸੀ ਉਹਨਾਂ ਨੂੰ ਵੀ ਜਿਹੜਾ ਘਟਾ ਘਟੂ ਕੇ ਜਿਹੜਾ ਉਹਦੀ ਕੁੱਲ ਗਿਣਤੀ 2000 ਦੇ ਕਰੀਬ ਕਰ ਦਿੱਤੀ। ਔਰ ਹਿਊਮਨ ਰਾਈਟ ਕਮਿਸ਼ਨ ਨੇ 2097 ਉਹਨਾਂ ਨੇ ਕਿਹਾ ਜੀ 2097 ਜਿਹੜੇ ਨੇ ਆਈਡੈਂਟੀਫਾਈ ਸੀ। ਔਰ ਫਿਰ ਹਿਊਮਨ ਰਾਈਟ ਕਮਿਸ਼ਨ ਨੇ ਆਰਡਰ ਕੀਤਾ ਕਿ ਜੀ ਇਹ ਜਿਹੜੇ ਮਾਰੇ ਗਏ ਕਈ ਸਾਲ ਬਾਅਦ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ 2.5 ਲੱਖ ਰੁਪਏ ਦਾ ਮੁਆਵਜ਼ਾ ਦੇ। ਹੁਣ ਤੁਸੀਂ 2.5 ਲੱਖ ਦਾ ਅੰਦਾਜ਼ਾ ਲਾ ਲਓ ਕਿੰਨੇ ਇਹ ਅਣਪਛਾਤੀਆਂ ਲਾਸ਼ਾਂ ਦੇ ਔਰ ਉਹਨਾਂ ਪੇਰੈਂਟਸ ਨੂੰ ਜਿਹੜਾ ਨੇ ਇੰਨਾ ਕੁ ਬੱਸਾਂ ਦਾ ਕਿਰਾਇਆ ਖਰਚ ਦਿੱਤਾ ਹੋਏਗਾ ਹਿਊਮਨ ਰਾਈਟ ਕਮਿਸ਼ਨ ਦੇ ਸਾਹਮਣੇ ਦਿੰਦੇ। ਔਰ ਅੱਜ ਖਬਰ ਹੈ ਕਿ ਜੀ ਫੈਮਿਲੀਜ਼ ਆਫ 100 ਏਜ ਪੁਲਿਸ ਟਾਰਚਰ ਵਿਕਟਿਮਸ ਟੂ ਗੈਟ ਐਨਹਾਂਸਡ ਰਿਲੀਫ, ਕਿ ਜੀ ਇਹ ਜਿਹੜੀਆਂ ਉਹਨਾਂ ਚੋਂ 108 ਪਰਿਵਾਰ ਨੇ ਉਹਨਾਂ ਨੂੰ ਜਿਹੜਾ ਹੈ ਉਹ ਐਨਹਾਂਸ ਮਿਲੇਗਾ। ਔਰ ਐਨਹਾਂਸ ਮੈਂ ਕਿਹਾ ਵੀ ਪਤਾ ਨਹੀਂ ਕਿੰਨਾ ਕਿ ਜੀ ਹਿਊਮਨ ਰਾਈਟ ਕਮਿਸ਼ਨ ਨੇ 2.5 ਲੱਖ ਕਿਹਾ ਸੀ ਦੇਣ ਨੂੰ, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਹੁਣ 4-4 ਲੱਖ ਦਿਓ। ਜਿਹੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਿਹਾ 4-4। ਸੋ ਇਸ ਤੋਂ ਵੱਡਾ ਕੀ ਜੋਕ ਹੈ
ਜੀ ਕਿ ਤੁਸੀਂ ਇਹ 1992-93 ਦੀ ਗੱਲ ਹੈ, ਆਲਮੋਸਟ 25 ਸਾਲ ਹੋ ਗਏ ਨੇ। 25 ਸਾਲ ਉਹਨਾਂ ਦੀ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ, ਉਹਨਾਂ ਦਾ ਇੱਕ ਕੰਪਨਸੇਸ਼ਨ ਦੇ ਰਹੇ ਨੇ ਜੀ। ਹੁਣ ਅਸੀਂ 4 ਲੱਖ ਤੁਹਾਡੀ ਇੱਕ ਜਿਹੜੀ ਹੈ ਜਵਾਨੀ ਜਿਹਨੂੰ ਅਸੀਂ ਅਣਪਛਾਤੀ ਲਾਸ਼ ਬਣਾਇਆ ਸੀ 25 ਸਾਲ ਬਾਅਦ, ਹੋਰ ਗੁਲਾਮੀ ਕਿਹਨੂੰ ਕਹਿੰਦੇ ਨੇ? ਬਿਲਕੁਲ, ਹੋਰ ਗੁਲਾਮੀ ਕਿਹਨੂੰ ਕਹਿੰਦੇ ਨੇ? ਇਹ ਉਹੀ ਹੈ ਕਿ ਵੀ ਜੇ ਅਸੀਂ ਇੱਕ ਤੋਂ ਬਾਅਦ ਇੱਕ ਇਨਸੀਡੈਂਟ ਜਦੋਂ ਵੀ ਡਿਸਕਸ ਕਰਕੇ ਹਟਦੇ ਆ, ਮੈਂ ਕਿਸੇ ਪਾਸੇ ਵੀ ਦੇਖਦਾ, ਮੁੜ ਕੇ ਗੱਲ ਇਹੀ ਨਿਕਲਦੀ ਹੈ ਕਿ ਬਿਨਾਂ ਆਪਣਾ ਆਜ਼ਾਦ ਘਰ, ਆਪਣੀ ਆਜ਼ਾਦੀ ਤੋਂ ਇਹ, ਔਰ ਚਾਹੀਦਾ ਇਹ ਹੈ ਵੀ ਇਹਨਾਂ ਦੇ ਵਗਾ ਕੇ ਮਾਰਨੇ ਪਰਿਵਾਰ ਵੀ, ਉਹਨਾਂ ਨੇ ਕਿਹਾ ਵੀ ਸ਼ਰਮ ਕਰੋ, ਥੁੱਕਣ ਇਹਨਾਂ ਦੇ ਮੂੰਹ ਤੇ ਕਿ ਵੀ ਤੁਸੀਂ, ਸਾਨੂੰ ਨਹੀਂ ਚਾਹੀਦਾ ਤੁਹਾਡਾ ਕੁਛ ਵੀ। ਲੇਕਿਨ ਇਸ ਤੋਂ ਵੱਧ ਕੇ ਜਿਹੜਾ ਹੋਰ ਵਰਸਟ ਹਿਊਮਿਲੇਸ਼ਨ ਕੋਈ ਨਹੀਂ ਹੋ ਸਕਦਾ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਖੀਰ 'ਚ ਦਰਜ ਬਾਣੀ ਸ਼ਲੋਕ ਵਾਰਾਂ ਤੇ ਵਧੀਕ, ਜਿਹੜੇ ਵਾਰਾਂ ਤੋਂ ਵਾਧੂ ਸ਼ਲੋਕ ਇੱਕ ਥਾਂ ਕੰਪਾਈਲ ਕੀਤੇ ਨੇ, ਉਹਦੇ 2 ਸ਼ਲੋਕ 11ਵਾਂ ਤੇ 12ਵਾਂ ਗੁਰੂ ਨਾਨਕ ਸਾਹਿਬ ਦੇ ਰਚਿਤ ਨੇ, ਉਹਨਾਂ ਨੂੰ ਵਿਚਾਰ ਅਧੀਨ ਲਿਆਂਦਾ ਹੈ। ਔਰ ਪਹਿਲਾ ਸ਼ਲੋਕ ਹੈ, ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਭਾਓ, ਪੈਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਭਾਓ, ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆ ਲਾਓ, ਨਾਨਕ ਨਾਮ ਸਲਾਹੇ ਤੂੰ, ਹੋਰ ਹਉਮੈ ਆਵੋ ਜਾਓ। ਜੀ ਬਿਗਨਿੰਗ ਹੀ ਹੈ ਕਿ ਜਨਮੇ ਕਾ ਫਲ ਕਿਆ ਗਣੀ, ਗਣੀ ਹੈ ਗਿਣਨਾ, ਕਿ ਮਨੁੱਖਾ ਜਨਮ ਦਾ ਮੈਂ ਕਿਹੜਾ ਫਲ ਗਿਣਾ, ਕਿਵੇਂ ਇਹਨੂੰ ਨਿਆਂ ਸੰਗਤ ਠਹਿਰਾਵਾਂ। ਜੇ ਜਾਂ ਹਰ ਭਗਤ ਨਾ ਪਾਓ, ਜੇ ਰੱਬ ਦਾ ਪਿਆਰ ਪਾਓ, ਪਿਆਰ ਨੂੰ ਕਹਿੰਦੇ ਨੇ ਭਗਤੀ, ਬੰਦਗੀ। ਜੇ ਰੱਬ ਦਾ ਪਿਆਰ ਨਹੀਂ ਹੈ, ਜ਼ਿੰਦਗੀ ਦੇ ਅੰਦਰ ਬੰਦਗੀ ਨਹੀਂ ਹੈ, ਤੇ ਜਨਮ ਦਾ ਮੈਂ ਕੀ ਫਾਇਦਾ ਗਿਣਾ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਪਾਓ, ਪੈਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਪਾਓ। ਜੇ ਮਨ ਦੇ ਵਿੱਚ ਪਿਆਰੇ ਦੀ ਪ੍ਰੀਤ ਤੋਂ ਬਿਨਾ ਕੋਈ ਹੋਰ ਖਿਆਲ ਵਸਦਾ ਹੈ, ਦੁਨੀਆ ਦੇ ਰੰਗ ਪਦਾਰਥ ਵਸਦੇ ਨੇ, ਤਾਂ ਫਿਰ ਪਹਿਨਣਾ ਤੇ ਖਾਣਾ ਇਹ ਫਜ਼ੂਲ ਹੈ। ਔਰ ਜੇ ਉਸ ਦੀ ਯਾਦ ਤੋਂ ਬਿਨਾ ਜਿਹੜਾ ਅਸੀਂ ਜਿਉਂਦੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਆਏ। ਫਿਰ ਇਵੇਂ ਹੀ ਹੈ ਜਿਵੇਂ ਕ੍ਰੋਨਿਕ ਪੇਸ਼ੈਂਟ ਹੁੰਦਾ ਹੈ, ਜੇ ਤੁਹਾਡੇ ਅੰਦਰ ਬਾਣੀ ਨਹੀਂ ਹੈ, ਨਾਮ ਨਹੀਂ ਹੈ, ਨਾਮ ਬਿਨਾ ਜੀਤਾ ਵਿਵਹਾਰ, ਜਿਉਂ ਮਿਰਤਕ ਮਿੱਥਿਆ ਸਿਗਾਰ। ਜਿਵੇਂ ਮੁਰਦੇ ਦੇ ਇੱਥੇ ਮੇਕਅਪ ਕੀਤਾ ਹੁੰਦਾ, ਸਜਾ ਪਵਾ ਕੇ ਆਉਂਦੇ ਨੇ, ਇਵੇਂ ਹੀ ਅਸੀਂ ਸਜੇ ਫਬੇ ਮੁਰਦੇ ਤੁਰਦੇ ਫਿਰਦੇ ਹਾਂ, ਮੁਰਦਾ ਲੰਮਾ ਹੁੰਦਾ ਹੈ, ਔਰ ਸਾਡੇ ਔਰ ਉਹਦੇ 'ਚ ਕੋਈ ਫਰਕ ਨਹੀਂ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦਾ ਜਿਹੜੇ ਰੱਬ ਦੀ ਯਾਦ ਤੋਂ ਬਿਨਾਂ ਨੇ, ਪੈਦਾ ਖਾਦਾ ਬਾਦ ਹੈ, ਜਾਂ ਮਨ ਦੂਜਾ ਭਾਓ, ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆ ਲਾਓ। ਉਹਨਾਂ ਦਾ ਵੇਖਣਾ, ਉਹਨਾਂ ਦਾ ਸੁਣਨਾ, ਤੇ ਜੋ ਵੀ ਉਹ ਮੂੰਹ 'ਚੋਂ ਕਹਿੰਦੇ ਨੇ ਉਹ ਕੂੜ ਹੈ, ਉਸ ਦਾ ਕੋਈ ਆਧਾਰ। ਨਾਨਕ ਨਾਮ ਸਲਾਹੇ ਤੂੰ, ਹੋਰ ਹਉਮੈ ਆਵੋ ਜਾਓ। ਇਹ ਸਾਡੇ ਲਈ ਉਪਦੇਸ਼ ਹੈ। ਪਹਿਲੇ ਪਾਤਸ਼ਾਹ ਫਰਮਾਉਂਦੇ ਨੇ ਕਿ ਨਾਨਕ ਨਾਮ ਸਲਾਹੇ ਤੂੰ, ਕਿ ਤੂੰ ਨਾਮ ਦੀ ਸਿਫਤ ਸਲਾਹ ਕਰ, ਨਾਮ ਨੂੰ ਯਾਦ ਕਰ, ਨਾਮ ਦੇ ਨਾਲ ਜੁੜ, ਹੋਰ ਹਉਮੈ ਆਵੋ ਜਾਓ। ਬਾਕੀ ਜਿਹੜਾ ਹੋਰ ਜਿਹੜੇ ਸਾਰੇ ਕਰਮ ਨੇ, ਇਹ ਹਉਮੈ ਦੇ ਵਿੱਚ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਸਚਿਆਰ ਕੁੜਿਆਰ, ਇਹ ਸਾਰੇ ਜਿਹੜੇ ਅਸੀਂ ਕਰਮ ਕਰ ਰਹੇ ਹੁੰਦੇ, ਬਹੁਤ ਵਾਰੀ ਲੱਗ ਰਿਹਾ ਹੁੰਦਾ, ਬਹੁਤ ਵਾਰੀ ਜਦੋਂ ਅਸੀਂ ਧਾਰਮਿਕ ਕਰਮ ਵੀ ਕਰਦੇ ਹਾਂ, ਉਹਨਾਂ ਦੇ ਵਿੱਚ ਵੀ ਹਉਮੈ ਹੁੰਦੀ ਹੈ, ਕਿਤੇ ਤਾਂ ਬੜੀ ਵਿਜ਼ੀਬਲ ਹੁੰਦੀ ਹੈ, ਉਹ ਅਸੀਂ ਗੁਰਦੁਆਰਿਆਂ 'ਚ ਦੇਖ ਸਕਦੇ ਹਾਂ। ਜਿਹਦਾ ਨਾਂ ਨਾ ਲਓ, ਮੈਨੂੰ ਯਾਦ ਹੈ ਮੈਰੀਲੈਂਡ ਦੀ ਗੱਲ, ਕਿ ਉਹਨੇ ਭਾਈ ਸਾਹਿਬ ਨੇ ਅਰਦਾਸ ਕੀਤੀ ਕਿ ਜੀ ਸਰ ਸੁਰਜੀਤ ਸਿੰਘ ਉਹਨਾਂ ਨੇ ਨਵਾਂ ਗ੍ਰਹਿ ਲਿਆ, ਔਰ ਉਹ ਤੁਹਾਨੂੰ ਜਿਹੜਾ ਉਹ ਸ਼ੁਕਰਾਨੇ ਦੀ ਅਰਦਾਸ ਕਰਵਾਉਂਦੇ ਨੇ, ਔਰ ਕਰ ਲਿਆ। ਬਾਅਦ 'ਚ ਨਿਕਲਦਿਆਂ ਭਾਈ ਸਾਹਿਬ ਨੂੰ ਫੜ ਲਿਆ ਉਹਨੇ, ਕਹਿੰਦਾ ਤੂੰ ਮੇਰੀ ਅਰਦਾਸ ਨਹੀਂ ਕੀਤੀ। ਉਹ ਕਹਿੰਦਾ ਜੀ ਮੈਂ ਤੁਹਾਡਾ ਨਾਂ ਲਿਆ। ਕਹਿੰਦਾ ਤੂੰ ਗਰੇਵਾਲ ਨਹੀਂ ਗਿਆ ਨਾ। ਉਹ ਕਹਿੰਦਾ ਜੀ ਗੁਰੂ ਜਾਣਦੇ ਨੇ। ਕਹਿੰਦਾ ਗੁਰੂ ਜਾਣਦੇ, ਸੰਗਤ ਨਹੀਂ ਨਾ ਜਾਣਦੀ, ਸੰਗਤ ਨੂੰ ਗਰੇਵਾਲ ਕਰਕੇ ਜਾਣਦੀ। ਸੋ ਮਤਲਬ ਇਹ ਹੈ ਵੀ ਸਾਡੇ ਜਿਹੜੇ ਇਹ ਕਰਮ ਵੀ ਨੇ ਜਿਹਦੇ 'ਚ ਅਸੀਂ ਬਹੁਤ ਵਾਰ ਕੌਣ ਮੇਰੇ ਵਰਗਾ ਜਪੀ ਹੈ, ਮੈਂ ਅੰਮ੍ਰਿਤ ਵੇਲੇ ਜਾਗਦਾ ਹਾਂ, ਮੈਂ ਇਹ ਕਰਦਾ ਹਾਂ, ਮੈਂ ਉਹ ਕਰਦਾ, ਇਹ ਸਾਰਾ ਵੀ ਕਰਮ ਜਿਹੜਾ ਇਨ ਦਾ ਐਂਡ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜਿਵੇਂ ਜਿਹੜਾ ਕੁੰਚਰ ਇਸ਼ਨਾਨ, ਜਿਵੇਂ ਹਾਥੀ ਜਿਹੜਾ ਹਾਥੀ ਨੂੰ ਜਿੰਨਾ ਮਰਜੀ ਉੱਥੋਂ ਨਿਕਲਦਾ
ਘੁੰਮ ਘੁਮਾ ਕੇ ਬਾਹਰ ਆ ਕੇ ਫਿਰ ਉਹਨੇ ਸੁੰਡ ਨਾਲ ਸਭ ਮਿੱਟੀ ਸਿਰ ਚ ਪਾਈ ਹੁੰਦੀ ਹੈ ਜੀ। ਔਰ ਇਸੇ ਤਰ੍ਹਾਂ ਜਦੋਂ ਅਸੀਂ ਗਰਭ ਕਰਦੇ ਹਾਂ, ਮਾਣ ਕਰਦੇ ਹਾਂ, ਔਰ ਹੈ ਸਾਡੇ ਸਾਰਿਆਂ 'ਚ ਕਿਤੇ ਜ਼ਾਹਰਾ ਤੌਰ ਤੇ ਹੈ, ਕਿਤੇ ਸੂਖਮ ਰੂਪ 'ਚ ਹੈ, ਸਾਡਾ ਵਰਤਾਰਾ ਸਾਰਾ ਹਉਮੈ ਦੇ ਥੱਲੇ ਹੈ। ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵੋ ਜਾਓ, ਅਦਰਵਾਈਜ਼ ਇਹ ਹਉਮੈ ਵਾਸੀ ਸਾਡਾ ਆਉਣਾ ਜਾਣਾ ਬਣਿਆ ਰਹੇਗਾ। ਜੀ। ਔਰ ਅਗਲਾ ਸ਼ਲੋਕ ਸਿਰਫ ਇੱਕ ਲਾਈਨ ਦਾ ਹੈ, ਔਰ ਉਸ ਇੱਕ ਲਾਈਨ ਦੇ ਵਿੱਚ ਹੀ ਜੀਵਨ ਦੀ ਫਿਲਾਸਫੀ ਹੈ। ਉਸ ਦੇ ਉੱਤੇ ਤੁਸੀਂ ਇੱਕ ਪੂਰਾ ਸਰਮਨ ਕੀ ਪੂਰੀ ਕਿਤਾਬ ਲਿਖ ਸਕਦੇ ਹੋ। ਉਹ ਸ਼ਲੋਕ ਹੈ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਹੁਣ ਫੈਲ ਹੁੰਦਾ ਹੈ ਵਿਖਾਵਾ ਕਰਨ ਵਾਲੇ, ਫੱਕੜ ਹੁੰਦਾ ਹੈ ਗੰਦੇ ਮੰਦੇ ਬੋਲ ਬੋਲਣ ਵਾਲੇ। ਹੈਨ ਵਿਰਲੇ ਨਾਹੀ ਘਣੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇ। ਹੁਣ ਜਦੋਂ ਅਸੀਂ ਉੱਤਮ ਦੀ ਡੈਫੀਨੇਸ਼ਨ ਦੇਖਦੇ ਹਾਂ ਤੇ ਉੱਤਮ ਤੇ ਵਿਰਲਾ ਉਹ ਫਿਰ ਨਾਲ ਹੀ ਹੈ। ਔਰ ਬਹੁਤ ਵਾਰੀ ਸਾਡੇ ਵਰਗੇ, ਜਿਵੇਂ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਲੋਕ ਹੈ, ਵਾਰਾਂ ਤੇ ਵਧੀਕ ਜੀ ਹੈ, ਕਿ ਜਿਹੜਾ ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ, ਘੋੜੇ ਚੜ ਕੇ ਕੁੰਦੈ ਪਕੜੈ ਖੂੰਡੀ ਦੀ ਖਿਡਾਰੀ। ਹੁਣ ਘੋੜੇ ਤੇ ਜਿਹੜੀ ਪੋਲੋ ਖੇਡ ਹੈ ਇਹ ਗੁਰੂ ਸਾਹਿਬ ਦੇ ਵੇਲੇ ਸੀ, ਅਕਬਰ ਦੇ ਵੇਲੇ ਆਈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਤੁਸੀਂ ਘੋੜੇ ਤੇ ਚੜ ਗਏ ਹੋ, ਖੇਡਣੀ ਤੁਸੀਂ ਪੋਲੋ ਹੈ, ਨਹੀਂ ਘੋੜੇ ਚੜ ਕੇ ਕੁੰਦੇ, ਪਰ ਤੁਸੀਂ ਘੋੜੇ ਦੀ ਜਿਹੜੀ ਕਾਠੀ ਆ ਉਹ ਘੁੱਟ ਕੇ ਫੜ ਲਈ ਹੈ ਕਿ ਵੀ ਇਹ ਮੈਂ ਕਿਤੇ ਡਿੱਗ ਨਾ ਪਾਵਾਂ, ਤੇ ਪੋਲੋ ਕਿਵੇਂ ਖੇਡੋਗੇ? ਘੋੜੇ ਚੜ ਕੇ ਕੁੰਦੇ ਪਕੜੇ ਖੂੰਡੀ ਦੀ ਖਿਡਾਰੀ, ਉਹਨੂੰ ਖਿੱਦੋ ਖੂੰਡੀ ਕਹਿੰਦੇ ਸੀ, ਅੰਗਰੇਜ਼ੀ ਚ ਪੋਲੋ ਕਹਿਣ ਲੱਗ ਗਏ। ਸਾਹਿਬ ਨੇ ਕਿਹਾ ਵੀ ਜਿਹਨੇ ਖੇਡਣੀ ਤੁਸੀਂ ਪੋਲੋ ਹੈ, ਫੜੀ ਤੁਸੀਂ ਉਸ ਦੀ ਕਾਠੀ ਹੋਈ ਹੈ, ਤੇ ਇਹ ਸਾਡੇ ਜੀਵਨ ਚ ਇਵੇਂ ਹੀ ਹੈ, ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ। ਕਿ ਅਸੀਂ ਇਮੇਜਿਨ ਕਰਦੇ ਹਾਂ ਕਿ ਅਸੀਂ ਹੰਸ ਹੋਈਏ, ਮਾਨਸਰੋਵਰ ਤਿੱਬਤ ਜਾ ਕੇ ਉੱਥੋਂ ਦੇ ਮੋਤੀ ਚੁਗੀਏ, ਪਰ ਅਸੀਂ ਕੁੱਕੜਾਂ ਨੂੰ ਐ ਖੰਮ ਖਿਲਾਰ ਕੇ ਹੋ ਗਏ। ਸੋ ਇਹ ਜਿਹੜੇ ਸਾਡਾ ਬਹੁਤ ਸਾਰਿਆਂ ਦਾ ਵਰਤਾਰਾ ਹੈ ਉਹ ਕੁੱਕੜ ਦੀ ਉਡਾਰੀ ਵਾਲਾ ਹੈ, ਤੇ ਜਿਹੜੇ ਸੱਚਮੁੱਚ ਹੰਸ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਫਰਮਾਇਆ ਹੈਨ ਵਿਰਲੇ ਨਾ ਹੀ ਘਣੇ, ਹੈਗੇ ਨੇ। ਇਹ ਨਹੀਂ ਹੈ ਕਿ ਵੀ ਜਿਹਨੂੰ ਸਧਾਰਨ ਬਜ਼ੁਰਗ ਕਹਿੰਦੇ ਸੀ ਕਿ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ, ਘਣੇ ਨਹੀਂ ਨੇ, ਉਹਨਾਂ ਨੂੰ ਕੋਈ ਉਹਨਾਂ ਦੀ ਗਿਣਤੀ ਨਹੀਂ ਹੈ। ਉਹ ਤਾਂ ਜਗ ਮੈਂ ਉੱਤਮ ਕਾਢੀ ਹੈ ਜਿਹੜੀ ਗੁਰੂ ਸਾਹਿਬ ਨੇ ਫਰਮਾਇਆ ਹੈਨ ਵਿਰਲੇ ਨਾ ਹੀ ਘਣੇ। ਤੇ ਉਹ ਕਿਹੜੇ ਵਿਰਲੇ ਨੇ? ਜਿਹੜੇ ਫੈਲ, ਜਿਹੜੇ ਵਿਖਾਵੇ ਦੇ ਕੰਮਾਂ ਤੋਂ ਦੂਰ ਨੇ। ਇਹ ਵਿਖਾਵੇ ਦੇ ਕੰਮਾਂ ਵਾਲੇ ਬਹੁਤ ਨੇ, ਘਣੇ ਨੇ। ਫੱਕੜ ਗੰਦੇ ਬੰਦੇ ਬੋ। ਔਰ ਮੈਂ ਹੈਰਾਨ ਹੁੰਦਾ ਕਿ ਵਾਰੀ ਸਾਡੇ ਜਿਹੜੇ ਐਕਟਿਵਿਸਟ ਨੇ ਜਦੋਂ ਗੱਲ ਕਰਦੇ ਨੇ ਗੱਲ 'ਚ ਗਾਲ ਹੁੰਦੀ ਹੈ, ਔਰ ਮੈਨੂੰ ਟੋਕਣ ਦੀ ਆਦਤ ਹੈ, ਮੈਂ ਬਹੁਤ ਘੱਟ ਟੋਕਦਾ ਅਦਰਵਾਈਜ਼, ਪਰ ਜਦੋਂ ਮੈਂ ਕਹਿੰਦਾ ਵੀ ਨਹੀਂ, ਇਹ ਤੁਹਾਡਾ ਵਰਤਾਰਾ ਨਹੀਂ ਹੈ। ਜਦੋਂ ਸਿੱਖ ਦੀ ਗੱਲ ਹੁੰਦੀ ਹੈ ਅਸੀਂ ਤਾਂ ਪੜ੍ਹਦੇ ਹਾਂ ਕਿ ਜੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਇਹ ਫਿੱਕਾ ਬੋਲਣਾ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਇਹ ਦੋਨੋਂ ਹੀ, ਤਨ ਵੀ ਔਰ ਮਨ ਵੀ, ਤੁਹਾਡਾ ਮਨ ਵੀ ਡਰਟੀ ਹੁੰਦਾ ਔਰ ਸ਼ਕਲ ਦੇਖੋ ਜਦੋਂ ਬੰਦਾ ਗਾਲ ਕੱਢ ਰਿਹਾ ਹੁੰਦਾ ਕਿਵੇਂ ਦੀ ਬਣਾਈ ਹੁੰਦੀ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੀ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।